का खालसा वाहिगुरू जी की फतेह। अस्सलाम वालेकुम, आदाब, अर्ज़ महा तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 11 जनवरी 2023 29 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਕਾਫੀ ਦਿਨਾਂ ਤੋਂ ਬਾਅਦ ਆਪਾਂ ਜਿਹੜਾ ਪ੍ਰੋਗਰਾਮ ਆਪਣਾ ਸ਼ੁਰੂ ਕਰਨ ਜਾ ਰਹੇ ਹਾਂ ਔਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਸਾਚੂਸੇਟਸ ਤੋਂ ਸਰਦਾਰ ਹਰਪ੍ਰੀਤ ਸਿੰਘ ਅਤੇ ਸਰਬਜੋਤ ਕੌਰ ਜੀ ਵੱਲੋਂ। ਸੋ ਇਹਨਾਂ ਨੇ ਪੰਥਕ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਅਤੇ ਨਾਲ ਇਹੋ ਕਾਮਨਾ ਕੀਤੀ ਹੈ ਕਿ ਡਾਕਟਰ ਅਮਰਜੀਤ ਸਿੰਘ ਅਤੇ TV 84 ਜੋ ਸੇਵਾ ਨਿਭਾ ਰਹੇ ਹਨ, ਗੁਰੂ ਕਿਰਪਾ ਕਰੇ, ਹੋਰ ਬਲ ਬਖਸ਼ੇ ਅਤੇ ਕੌਮੀ ਤੌਰ ਤੇ ਅਸੀਂ ਹੋਰ ਮਜ਼ਬੂਤ ਹੋਈਏ। ਸੋ ਦਰਸ਼ਕਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਆਪੋ ਆਪਣਾ ਫਰਜ਼ ਪਹਿਚਾਨੀਏ ਅਤੇ ਜੋ ਆਪਣੇ ਹੱਥ ਵਿੱਚ ਹੈ ਉਹ ਜ਼ਰੂਰ ਕਰੀਏ, ਬਾਕੀ ਗੁਰੂ ਸਹਾਈ ਹੋਣਗੇ। ਸੋ ਦਸਵੰਧ ਜ਼ਰੂਰ ਕੱਢੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਪ੍ਰੀਤ ਸਿੰਘ ਅਤੇ ਸਰਬਜੋਤ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਡਾਕਟਰ ਸਾਹਿਬ ਕੋਲ ਉਹਨਾਂ ਦੇ ਜਿਹੜਾ ਕੈਨੇਡਾ ਦਾ ਜਿਹੜਾ ਟ੍ਰਿਪ ਸੀ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ, ਫਿਰ ਦੁਬਾਰਾ ਆਪਾਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਔਰ ਤੁਹਾਡੇ ਟ੍ਰਿਪ ਵਾਲੇ ਗੱਲਬਾਤ ਕਰਾਂਗੇ ਕਿ ਜਿਹੜੇ ਜਿਸ ਤਰ੍ਹਾਂ ਕਿ ਤੁਸੀਂ ਪਿਛਲੇ ਦਿਨਾਂ ਤੋਂ ਲਗਭਗ ਕੈਨੇਡਾ ਦੇ ਜਿਹੜੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵਿਜ਼ਿਟ ਕੀਤਾ ਔਰ ਸੰਗਤਾਂ ਦੇ ਜਿਹੜੇ ਤੁਸੀਂ ਰੂਬਰੂ ਹੋਏ ਹੋ ਔਰ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਜਿਹੜਾ ਆਰਗੇਨਾਈਜ਼ ਜਿਹੜੇ ਕੀਤੇ ਗਏ ਸੈਮੀਨਾਰ ਵਿੱਚ ਜਿਹੜੇ ਮੁੱਖ ਬੁਲਾਰੇ ਦੇ ਤੌਰ ਤੇ ਤੁਸੀਂ ਸ਼ਾਮਲ ਵੀ ਹੋਏ ਹੋ ਔਰ ਜਿਸ ਵਿੱਚ 500 ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਅੱਡ-ਅੱਡ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਵੀ ਇਸ ਵਿੱਚ ਹਾਜ਼ਰੀ ਲਵਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ। ਸੋ ਤੁਹਾਡੇ ਕੀ ਵਿਚਾਰ ਹੈ ਔਰ ਤੁਹਾਡਾ ਜਿਹੜਾ ਟ੍ਰਿਪ ਹੈ ਉਹ ਕਿੱਦਾਂ ਰਿਹਾ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਨਾ ਚਾਹੁੰਦੇ ਹੋਏ ਵੀ ਸਾਨੂੰ ਕਈ ਵਾਰ ਇੱਥੋਂ ਗੈਰ ਹਾਜ਼ਰ ਰਹਿਣਾ ਪੈਂਦਾ ਜੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਾਣ ਦੇ ਅਖੀਰਲੇ ਦਿਨ ਵੀ ਅਸੀਂ ਆਪਣਾ ਪ੍ਰੋਗਰਾਮ ਕਰਕੇ ਜਾਈਏ ਔਰ ਜਿਹੜੇ ਮਿਸ ਡੇ ਹੁੰਦੇ ਨੇ ਉਹਦੇ 'ਚ ਜਿੱਥੇ ਵੀ ਅਸੀਂ ਹਾਂ ਉੱਥੋਂ ਦੀ ਸਾਡੀ ਕਾਰਗੁਜ਼ਾਰੀ ਵੀ ਦਰਸ਼ਕਾਂ ਦੇ ਸਾਹਮਣੇ ਰਹੇ। ਇਸ ਲਈ ਬੀਤੇ ਦੋਵੇਂ ਦਿਨ ਮੰਡੇ ਵੀ ਔਰ ਟਿਊਜ਼ਡੇ ਵੀ ਸਾਡੇ ਦਰਸ਼ਕਾਂ ਨੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਔਰ ਦਸ਼ਮੇਸ਼ ਦਰਬਾਰ ਸਰੀ ਬ੍ਰਿਟਿਸ਼ ਕੋਲੰਬੀਆ 'ਚ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਦੋਨੋਂ ਗੁਰਦੁਆਰਿਆਂ 'ਚ ਉਹਨਾਂ ਨੇ ਦੇਖਿਆ ਸੁਣਿਆ ਜੀ। ਲੇਕਿਨ ਇਸ ਦੇ ਬਾਵਜੂਦ ਸਾਡੇ ਵਿਊਅਰਸ ਦਾ ਹੁੰਦਾ ਹੈ ਕਿ ਜੀ ਅਸੀਂ ਸੱਚੋ ਸੱਚ ਨੂੰ ਮਿਸ ਕਰਦੇ ਹਾਂ ਔਰ ਵੈਸੇ ਇਮਾਨਦਾਰੀ ਨਾਲ ਮੈਂ ਵੀ ਇਹ ਐਡਮਿਟ ਕਰਨਾ ਚਾਹੁੰਦਾ ਕਿ ਬੇਸ਼ੱਕ ਕਿਤੇ ਵੀ ਜਾਣ ਲੱਗਿਆ ਔਰ ਖ਼ਾਸ ਤੌਰ ਤੇ ਇਸ ਟ੍ਰਿਪ ਦੇ ਦੌਰਾਨ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਦੇ ਦੀਦਾਰ ਹੋਏ। ਬਹੁਤ ਸਾਰਿਆਂ ਨਾਲ ਲਗਭਗ 20 ਸਾਲ ਬਾਅਦ ਮਿਲਣ ਦਾ ਇਤਫਾਕ ਹੋਇਆ। ਲੇਕਿਨ ਜਿਵੇਂ ਮੇਰੀ ਵੀ ਜਿਵੇਂ ਰੂਹ ਸੱਚੋ ਸੱਚ ਦੇ ਵਿੱਚ ਆ ਕੇ ਬਾਗੋ ਬਾਗ ਹੁੰਦੀ ਹੈ, ਮੈਂ ਵੀ ਮਿਸ ਕਰਦਾ ਕਿਉਂਕਿ ਇਹ ਸਾਰੇ ਦੀ ਇੱਕ ਰੂਟੀਨ ਵੀ ਬਣ ਜਾਂਦੀ ਹੈ। ਪਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਵੀ 24 ਘੰਟੇ ਦੇ ਕਲੌਕ 'ਚ ਮੈਂ ਆਪਣਾ ਬੈਸਟ ਦੇਣਾ ਇਸ 1.5 ਘੰਟੇ 'ਚ। ਸੋ ਮੇਰਾ ਸਭ ਕੁਝ ਹੀ ਇਮਰਸ ਹੁੰਦਾ ਜੋ ਵੀ ਦੁਨੀਆ 'ਚ ਚੱਲ ਰਿਹਾ ਹੁੰਦਾ। ਲੇਕਿਨ ਫਿਰ ਵੀ ਜਿੱਥੇ ਸੰਗਤ ਵੀ ਗੁਰੂ ਕੀ ਹੈ, ਜਿੱਥੇ ਜਿੱਥੇ ਬੈਠੀ ਹੈ, ਜੇ ਉਹਨਾਂ ਦੀ
ਪਿਆਰ ਖਿੱਚ ਜਿਹੜੀ ਹੈ ਉਹਦਾ ਤੁਨਕਾ ਵੱਜਦਾ ਹੈ ਤੇ ਫਿਰ ਅਸੀਂ ਉਸ ਦੇ ਅੱਗੇ ਵੀ ਸਿਰ ਝੁਕਾਉਂਦੇ ਹਾਂ। ਬਿਲਕੁਲ। ਬੇਸ਼ੱਕ ਬ੍ਰਿਟਿਸ਼ ਕੋਲੰਬੀਆ ਪਿਛਲੇ ਹਫ਼ਤਿਆਂ ਦੇ ਵਿੱਚ ਜਦੋਂ ਇੱਕ ਵਾਰ ਉਹਨੂੰ ਮੈਂ ਕ੍ਰਿਸ ਕ੍ਰਾਸ ਵਿਜ਼ਿਟ ਹੀ ਕਹਾਂਗਾ, ਐਡਮਿੰਟਨ ਜਾਣ ਲੱਗੇ ਅਸੀਂ ਰੁਕੇ ਸੀ ਇੱਕ ਅੱਧੇ ਦਿਨ ਲਈ। ਪ੍ਰਮੁੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿਹੜੀ ਹੈ ਉਹ ਗੁਫ਼ਤਗੂ ਵੀ ਹੋਈ ਸੀ, ਪਰ ਸੰਗਤ ਦੇ ਰੂਬਰੂ ਨਹੀਂ ਸੀ ਹੋ ਸਕੇ। ਇਸ ਵਾਰ ਇਹ ਸਬਬ ਬਣਿਆ ਕਿ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਉਹਨਾਂ ਨੇ ਇੱਕ ਬਹੁਤ ਵੱਡੇ ਲੈਵਲ ਦਾ ਸੈਮੀਨਾਰ ਜਿਹੜਾ ਉਹਨਾਂ ਨੇ ਗ੍ਰੈਂਡ ਤਾਜ ਬੈਂਕੁਏਟ ਹਾਲ ਦੇ ਵਿੱਚ ਰੱਖਿਆ ਸੀ, ਉਸ ਦਾ ਪ੍ਰਬੰਧ ਕੀਤਾ। ਉਸ ਦਾ ਵਿਸ਼ਾ ਸਿੱਖਸ ਪ੍ਰੈਜ਼ੈਂਟ ਐਂਡ ਫਿਊਚਰ, ਕਿ ਅਸੀਂ ਅੱਜ ਕਿੱਥੇ ਖੜੇ ਹਾਂ ਔਰ ਸਾਡਾ ਭਵਿੱਖ ਕੀ ਹੈ, ਮੁਸਤਕਬਲ ਕੀ ਹੈ। ਔਰ ਇਹ ਕਿਉਂਕਿ ਪਹਿਲਾਂ ਹੀ ਪਲਾਨ ਕੀਤਾ ਗਿਆ ਸੀ ਔਰ ਅਸੀਂ ਉਸ ਲਿਹਾਜ਼ ਦੇ ਨਾਲ ਹੀ ਵਿਜ਼ਿਟ ਕੀਤਾ ਹੈ, ਕਿਉਂਕਿ ਸੈਮੀਨਾਰਸ ਦਾ ਇੱਕ ਆਪਣਾ ਫਾਰਮੈਟ ਹੁੰਦਾ ਹੈ, ਲੇਕਿਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤਾਂ ਦੇ ਨਾਲ ਸਾਂਝ ਦਾ ਮੌਕਾ ਇਹ ਸਾਨੂੰ ਸਾਡੇ ਲਈ ਜ਼ਰੂਰੀ ਵੀ ਹੁੰਦਾ ਹੈ। ਔਰ ਵੈਸੇ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਗੁਰਦੁਆਰਾ ਸਾਹਿਬਾਨ 'ਚ ਮੌਜੂਦ ਹੁੰਦੀਆਂ ਨੇ। ਸੋ ਅਸੀਂ ਇੱਥੋਂ ਜਿਵੇਂ ਲਾਸਟ ਪ੍ਰੋਗਰਾਮ 6 ਜਨਵਰੀ ਦਾ ਕੀਤਾ ਸੀ, ਸ਼ਹੀਦ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਦਾ ਸ਼ਹੀਦੀ ਦਿਨ, ਔਰ ਨੈਕਸਟ ਡੇ ਅਸੀਂ ਫਲਾਈ ਕੀਤਾ। ਸਟਾਪ ਓਵਰ ਸੀਐਟਲ ਸੀ ਔਰ ਬਾਈ ਰੋਡ ਅਸੀਂ ਕੈਨੇਡਾ 'ਚ ਪਹੁੰਚੇ। ਔਰ ਜ਼ਾਹਰ ਹੈ ਕਿ ਕਿਉਂਕਿ 6 ਜਨਵਰੀ ਤੋਂ ਬਾਅਦ ਇਹ ਪਹਿਲਾ ਵੀਕਐਂਡ ਸੰਡੇ ਬਣਦਾ ਸੀ, ਸੋ ਸਾਰੇ ਹੀ ਪ੍ਰਮੁੱਖ ਗੁਰਦੁਆਰਿਆਂ 'ਚ ਜਿਹੜਾ 8 ਜਨਵਰੀ ਦਾ ਸਮਾਗਮ ਹੈ ਉਹ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ ਦੀ ਯਾਦ ਨੂੰ ਹੀ ਸਮਰਪਿਤ ਸੀ। ਔਰ ਕਿਉਂਕਿ ਜਦੋਂ ਅਸੀਂ ਇਹਨਾਂ 38 ਵਰਿਆਂ ਦੇ ਉਸ ਸਫ਼ਰ ਨੂੰ ਦੇਖਦੇ, ਸੋ ਜੂਨ 84 ਦੇ ਫੌਜੀ ਹਮਲੇ ਦੇ ਨਾਲ ਭਾਰਤੀ ਫੌਜ ਦੇ ਸਿੱਖ ਕੌਮ ਇੱਕ ਨਵੇਂ ਦੌਰ 'ਚ ਸ਼ਾਮਲ ਹੁੰਦੀ ਹੈ। ਉਹ ਨਸਲਕੁਸ਼ੀਆਂ ਦਾ ਦੌਰ ਵੀ ਹੈ, ਉਹ ਸਾਡੀ ਸੁਨਹਿਰੀ ਏਜ ਵੀ ਹੈ, ਉਹ ਸਾਡੀ ਜਿਹੜੀ ਹੈ ਰੈਨੇਸੈਂਸ ਵੀ ਹੈ, ਅਵੇਕਨਿੰਗ ਵੀ ਹੈ, ਔਰ ਭਵਿੱਖ ਨੂੰ ਲੈ ਕੇ ਕੁਛ ਕਰ ਗੁਜ਼ਰਨ ਦੀ ਤਮੰਨਾ ਦੇ ਨਾਲ ਭਰਪੂਰ ਸਾਡੇ ਗੱਭਰੂ, ਸਾਡੀਆਂ ਬੀਬੀਆਂ ਜਿਵੇਂ ਸਿਰਾਂ ਤੇ ਕਫਨ ਬਣ ਕੇ ਨਿਕਲੇ, ਉਹਨਾਂ ਨੇ ਅਗਲੇ 1984 ਤੋਂ 1994 ਤੱਕ ਬਹਾਦਰੀਆਂ ਦਾ ਇਤਿਹਾਸ ਵੀ ਰਚਿਆ। ਸੋ ਜਦੋਂ ਅਸੀਂ 31 ਅਕਤੂਬਰ 1984 ਦੇ ਹਵਾਲੇ ਨਾਲ ਹੋਏ, ਜਦੋਂ ਕਿ ਸ਼ਹੀਦ ਭਾਈ ਬੇਅੰਤ ਸਿੰਘ ਮੌਕੇ 'ਤੇ ਹੀ ਸ਼ਹੀਦ ਹੁੰਦੇ ਨੇ, ਤੇ ਜਾਂ ਜਦੋਂ ਤੱਕ ਅਸੀਂ 1999 ਤੱਕ ਪਹੁੰਚਦੇ ਹਾਂ, 6 ਜਨਵਰੀ 1999, ਜਿਸ ਦਿਨ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਹੋਰਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਸੋ ਸਾਰਾ ਕੁਝ ਹੀ ਜਾ ਕੇ ਜੂਨ 84 ਦੇ ਨਾਲ ਜੁੜਦਾ। ਸੋ ਸੈਚਰਡੇ ਸਾਡਾ ਅੱਡ-ਅੱਡ ਥਾਵਾਂ ਦੇ ਉੱਤੇ 1 to 1, ਔਰ ਕੈਨੇਡਾ ਵਾਲਿਆਂ ਦੇ ਤੁਹਾਨੂੰ ਪਤਾ ਘਰ ਉਹ ਖੁਦ ਬਣਾਉਂਦੇ ਨੇ ਬਹੁਤ ਰੀਝ ਦੇ ਨਾਲ। ਅਮਰੀਕਨ ਉਹਨਾਂ ਨੂੰ ਪਸੰਦ ਨਹੀਂ ਹੁੰਦੇ ਕਿਉਂਕਿ ਉਹ ਸਣੇ, ਜਿਵੇਂ ਕੈਨੇਡਾ ਵਾਲੇ ਕਹਿਣਗੇ ਅਮਰੀਕਾ ਵਾਲੇ ਸਣੇ ਛੂਆਂ ਦੇ ਰਗਾਂ ਤੇ ਤੁਰੇ ਫਿਰਦੇ ਨੇ ਅਮਰੀਕਾ 'ਚ, ਉੱਥੇ ਕੈਨੇਡਾ 'ਚ ਜੁੱਤੀਆਂ ਬਾਹਰ ਲਵਾ ਲੈਂਦੇ ਨੇ, ਉਹ ਸਣੇ ਸ਼ੂਜ਼ ਅੰਦਰ ਨਹੀਂ ਵੜਨ ਦਿੰਦੇ। ਇਹ ਇੱਕ ਜਦੋਂ ਅਸੀਂ ਕਲਚਰ ਦਾ ਦੇਖਦੇ ਹਾਂ, ਹਾਲਾਂ ਕੁਛ ਮੀਲਾਂ ਦੀ ਵਿੱਥ ਦੇ ਉੱਤੇ ਹੀ ਤੁਸੀਂ ਦੇਖਦੇ ਹੋ, ਪਰ ਬਾਰਡਰ ਕ੍ਰਾਸ ਕਰਦੇ ਆ ਤੁਹਾਨੂੰ ਇਸ ਗੱਲ ਦੀ ਯਾਦ ਦਹਾਨੀ ਰਹਿੰਦੀ ਹੈ ਕਿ ਵੀ ਇਹ ਜੁੱਤੀਆਂ ਬਾਹਰ ਲਾਉਣੀਆਂ ਨੇ, ਅੰਦਰ ਵਾਕਈ ਬਹੁਤ ਸੋਹਣੇ ਹੁੰਦੇ ਨੇ ਘਰ। ਜਿਵੇਂ ਇੱਥੇ ਤਾਂ ਚਲੋ ਜਿਹੜੇ ਬਹੁਤ ਅਫੋਰਡ ਕਰ ਸਕਦੇ ਨੇ ਉਹਨਾਂ ਨੇ ਵੱਡੇ ਫਾਰਮ 'ਚ ਕਰ ਲਿਆ, $1 ਮਿਲੀਅਨ ਦਾ ਦੂਜੇ ਤੀਜੇ, ਜਾਂ ਆਪਣਾ ਡਿਜ਼ਾਈਨ ਦੇ ਕੇ ਬਣਾਇਆ, ਪਰ ਉੱਥੇ ਇਹ ਡਿਜ਼ਾਈਨ ਮੁਤਾਬਕ ਜਾਂ ਬਣਾਉਣ ਦਾ, ਕਿਉਂਕਿ ਬਹੁਤ ਸਾਰੇ ਖੁਦ ਵੀ ਸਿੱਖ ਕੰਸਟਰਕਸ਼ਨ ਬਿਜ਼ਨਸ ਨੇ ਔਰ ਉਹ ਖੁਦ ਹੀ ਆਪਣਾ ਘਰ ਬਣਾਉਂਦੇ ਨੇ ਜਾਂ ਕੁਛ ਹਿੱਸਾ ਕੰਟਰੈਕਟ ਤੇ ਦੇ ਦਿੱਤਾ, ਔਰ ਬੜੇ ਸੋਹਣੇ ਘਰ ਹੁੰਦੇ ਨੇ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤੀ ਵੀ ਹੈ, ਸਜਾਇਆ ਵੀ ਹੁੰਦਾ ਹੈ, ਬਾਹਰ ਫੁੱਲ ਵੀ ਲਾਏ ਹੁੰਦੇ ਨੇ, ਔਰ ਪੂਰੀ ਹੌਸਪਿਟੈਲਿਟੀ ਵੀ ਹੈ। ਔਰ ਇਹ ਵੀ ਇੱਕ ਜਿਹੜਾ, ਜਦੋਂ ਮੈਂ ਥੋੜ੍ਹਾ ਬਹੁਤ ਕਲਚਰ ਦੇ ਫਰਕ ਦੇ ਹਵਾਲੇ ਨਾਲ ਗੱਲ ਕਰਦਾ ਤਾਂ ਮੈਨੂੰ ਯਾਦ ਹੈ ਕਿ 1993 ਜਾਂ 94 ਦੇ ਵਿੱਚ ਇੱਕ ਰਿਟਰੀਟ ਹੋਈ ਸਟੂਡੈਂਟਸ ਦੀ, ਜਿਹਦੇ 'ਚ ਕੈਨੇਡਾ, ਅਮਰੀਕਾ ਦੇ ਜਿਹੜੇ ਪੰਥਕ ਪਰਿਵਾਰਾਂ ਵਾਲੇ ਵੀ ਔਰ ਜਿਹੜੇ ਪੰਥ ਲਈ ਕੁਝ ਕਰਨਾ ਚਾਹੁੰਦੇ ਨੇ ਜਾਂ ਚਾਹੁੰਦੇ ਸੀ, ਉਹਨਾਂ ਨੇ ਹਿਊਸਟਨ ਟੈਕਸਾਸ ਦੇ ਵਿੱਚ ਰਿਟਰੀਟ ਰੱਖੀ। 100 ਤੋਂ ਜ਼ਿਆਦਾ, ਸ਼ਾਇਦ 150 ਦੇ ਕਰੀਬ ਹੀ ਜਿਹੜੇ ਬੱਚੇ ਬੱਚੀਆਂ ਸੀ, ਯੂਨੀਵਰਸਿਟੀ ਗੋਅਰ ਵੀ, ਕਾਲਜ ਗੋਅਰ ਵੀ,
ਉਹਨਾਂ ਨੇ ਇਕੱਠੇ ਹੋ ਕੇ, ਇਹ ਉਹ ਪੀਰੀਅਡ ਸੀ ਜਦੋਂ ਅਜੇ ਈਮੇਲ ਵੀ ਨਵੀਂ ਚੱਲੀ ਸੀ, ਕੰਪਿਊਟਰ ਵੀ ਜਿਹੜਾ ਉਹ ਨਵੇਂ ਲਾਈਨ ਸੀ, ਔਰ ਇਹੀ ਯੰਗਸਟਰ ਸੀ ਜਿਨ੍ਹਾਂ ਨੇ ਇੱਕ ਸਿੱਖ ਨੈਟਵਰਕ ਬਣਾਇਆ, ਔਰ ਬਾਅਦ ਦੇ ਵਿੱਚ ਹੁਣ ਤਾਂ ਯੰਗਸਟਰਸ ਦੀਆਂ ਹੀ ਆਪਣੀਆਂ ਕਿੰਨੀਆਂ ਜਥੇਬੰਦੀਆਂ ਨੇ। ਜੀ। ਤੇ ਮੇਰਾ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਹੈ ਉਹ 91 ਤੋਂ ਹੀ ਸੀ, ਜ਼ਿਆਦਾ ਫਰੀਕੁਐਂਟ ਸਗੋਂ ਆਉਣਾ ਜਾਣਾ ਸੀ। ਮੈਂ ਕੈਲੀਫੋਰਨੀਆ ਆਲਮੋਸਟ ਜਿਹੜਾ ਉਹ 4-5 ਸਾਲ ਬੇਸਡ ਰਿਹਾ, ਔਰ ਕੈਨੇਡਾ ਵਾਲੇ ਬੱਚੇ ਵੀ ਰਿਟਰੀਟ 3 ਦਿਨ ਦੀ ਸੀ, ਹੋਰ ਵੀ ਉਹਨਾਂ ਨੇ ਸੱਦਿਆ ਹੋਇਆ ਸੀ ਬਰੀਫਿੰਗ ਲੈਣ ਲਈ। ਮੈਨੂੰ ਵੀ ਪੰਥਕ ਐਕਟਿਵਿਸਟ ਦੇ ਤੌਰ ਤੇ ਇਨਵਾਈਟ ਕੀਤਾ ਹੋਇਆ ਸੀ। ਅੱਛਾ। ਔਰ ਜਿਉਂ ਹੀ ਮੈਂ ਕੰਪਲੈਕਸ ਦੇ ਵਿੱਚ ਐਂਟਰ ਕੀਤਾ, ਔਰ ਸਾਰੇ ਕੈਨੇਡਾ ਵਾਲੇ ਟੋਰਾਂਟੋ ਤੋਂ ਲੈ ਕੇ ਵੈਨਕੂਵਰ ਤੱਕ ਦੇ ਸਾਰੇ ਆ ਗਏ ਮਿਲਣ ਦੇ ਲਈ। ਫਿਰ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਹੀ ਉਹ ਰਿਟਰੀਟ ਰੱਖਿਆ ਹੋਇਆ ਸੀ, ਇੱਕ ਦਰਖਤ ਜਿਹੇ ਦੇ ਥੱਲੇ ਬੈਠ ਗਏ ਕੈਨੇਡੀਅਨਸ ਸਾਰੇ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਹਾਡਾ ਕਿਵੇਂ ਹੈ ਇੰਟਰੈਕਸ਼ਨ, ਤੁਹਾਨੂੰ ਅਮਰੀਕਨ ਕਿਵੇਂ ਲੱਗਦੇ ਨੇ, ਕੀ ਹੈ? ਤੇ ਉਹ ਕਹਿੰਦੇ ਵੀ ਡਾਕਟਰ ਸਾਹਿਬ ਰੁੱਖੇ ਜਿਹੇ ਨੇ। ਔਰ ਵੈਸੇ ਇਹ ਗੱਲ ਮੈਨੂੰ ਯਾਦ ਹੈ ਕਿ ਵੀ ਡਾਕਟਰ ਸਿੰਥੀਆ ਦੇ ਨਾਲ ਜਦੋਂ ਮੈਂ ਉਹਨਾਂ ਦੀ ਬੁੱਕ ਪ੍ਰੋਜੈਕਟ ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਇਸ ਦੇ ਉੱਤੇ ਕੰਮ ਕਰਦੇ ਹਾਂ, ਕੈਨੇਡਾ ਅਮਰੀਕਾ ਦਾ ਟ੍ਰਿਪ ਕੀਤਾ ਜਿੱਥੇ ਵੀ ਇੰਟਰਵਿਊ ਸਨ। ਔਰ ਇਹ ਡਾਕਟਰ ਸਿੰਥੀਆ ਨੇ ਵੀ ਜਦੋਂ ਕੈਨੇਡਾ ਦੇ ਪਰਿਵਾਰਾਂ ਦੇ ਵਿੱਚ ਇੰਟਰੈਕਸ਼ਨ ਕੀਤਾ, ਔਰ ਤੇ ਇਹ ਗੱਲ ਐਗਜ਼ੈਕਟਲੀ ਬਾਅਦ ਦੇ ਵਿੱਚ ਉਹਨਾਂ ਨੇ ਵੀ ਕਹੀ। ਉਹਨਾਂ ਨੇ ਕਿਹਾ ਵੀ ਜਿਹੜਾ, ਕਿਉਂਕਿ ਜਿਹੜਾ ਪੰਜਾਬੀ ਕਲਚਰ ਤੋਂ ਤਾਂ ਸਾਰੇ ਵਾਕਿਫ ਨੇ ਕਿ ਕੈਨੇਡਾ ਹੋਏ ਔਰ ਸ਼ਾਇਦ ਯੂਕੇ 'ਚ ਵੀ ਇਵੇਂ ਹੀ ਹੋਏਗਾ, ਇਹ ਕੈਨੇਡੀਅਨ ਕਲਚਰ 'ਚ ਅਜੇ ਉਹ ਰਾ ਨਰਵ ਹੈ ਜਿਹੜੀ ਪੰਜਾਬੀ ਸੁਭਾਅ ਦੀ ਵੀ, ਹੌਸਪਿਟੈਲਿਟੀ ਦੇ ਵੀ, ਔਰ ਬੋਲੀ ਤਾਂ ਹੈ ਹੀ ਹੈ, ਫਿਰ ਰਹਿੰਦੇ ਵੀ ਇਕੱਠੇ ਨੇ। ਫਿਰ ਇਹ ਵੀ ਹੈ ਕਿਉਂਕਿ ਕੈਨੇਡਾ 'ਚ ਹਾਲਾਂ ਜਿੰਨੇ ਸਿੱਖ ਅਮਰੀਕਾ 'ਚ ਰਹਿੰਦੇ ਨੇ ਉਨੇ ਕੀ ਕੈਨੇਡਾ 'ਚ ਰਹਿੰਦੇ ਨੇ, ਲੇਕਿਨ ਅਮਰੀਕਾ 'ਚ 3000 ਮੀਲ 'ਚ ਫੈਲੇ ਹੋਏ ਨੇ, ਕੈਨੇਡਾ 'ਚ ਉਹੀ 8-10 ਸ਼ਹਿਰਾਂ ਦੇ ਵਿੱਚ ਨੇ। ਔਰ ਇਸ ਲਈ ਉੱਥੇ ਤੁਹਾਨੂੰ ਇਹ ਮਹਿਸੂਸ ਵੀ ਨਹੀਂ ਹੁੰਦਾ ਕਿ ਵੀ ਤੁਸੀਂ ਕਿਸੇ ਹੋਰ ਥਾਂ ਤੇ ਹੋ ਪੰਜਾਬ ਦੇ। ਵੈਸੇ ਉੱਥੇ ਜੋਕਿੰਗਲੀ ਕਹਿੰਦੇ ਨੇ ਜੇ ਤੁਹਾਡਾ ਗਲਤ ਨੰਬਰ ਵੀ ਮਿਲ ਜਾਏ ਤੇ ਅੱਗੋਂ ਸਤਿ ਸ੍ਰੀ ਅਕਾਲ ਬੁਲਾ ਕੇ 2-4 ਮਿੰਟ ਅਗਲਾ ਗੱਲ ਕਰਦਾ ਰਹਿੰਦਾ ਹੈ, ਬਾਅਦ 'ਚ ਪਤਾ ਲੱਗਦਾ ਵੀ ਰੋਂਗ ਨੰਬਰ ਹੈ, ਕਿਉਂਕਿ ਘੁੰਮਣਾ ਵੀ ਆਪਣਿਆਂ ਦਾ ਹੀ ਹੈ। ਚਲੋ ਇਹ ਵੀ ਜ਼ਰੂਰੀ ਹੁੰਦਾ ਸਮਝਣਾ ਕਿ, ਔਰ ਇਸ ਲਈ ਉਹ ਜਿਸ ਵੀ ਭਾਵੁਕਤਾ ਦਾ ਲੈਵਲ ਵੀ ਅਮਰੀਕਾ 'ਚ ਜ਼ਾਹਰ ਹੈ, ਸਾਡਾ ਖੰਡਾਅ ਵੀ ਹੈ ਕੁਛ, ਜਦੋਂ ਤੁਸੀਂ ਡਿਫਰੈਂਟ ਕਲਚਰ 'ਚ ਰਹਿੰਦੇ ਹੋ ਕੁਛ ਚੀਜ਼ਾਂ ਉਵੇਂ ਐਮੋਸ਼ਨਲ ਰਾ ਨਰਵ ਨਹੀਂ ਹੁੰਦੀ ਵੀ ਤੁਸੀਂ ਇੱਕਦਮ ਰਿਐਕਟ ਕਰੋ ਸੋਚ ਸਮਝ ਕੇ। ਫਿਰ ਡਾਲਰ ਵੀ ਅਮਰੀਕਾ ਦਾ ਭਾਰਾ ਹੈ, ਥੋੜਾ ਜਿਹਾ ਜੇਬ 'ਚ ਹੱਥ ਪਾਉਂਦਿਆਂ ਵੀ ਘਬਰਾਉਂਦੇ। ਤੇ ਕੈਨੇਡਾ 'ਚ ਜਿਹੜਾ ਉਹ ਐਮੋਸ਼ਨਲ ਅਪਰੋਚ ਵੀ ਹੈ, ਔਰ ਸਿੱਖੀ ਪ੍ਰਤੀ ਵੀ, ਔਰ ਕਾਜ਼ ਪ੍ਰਤੀ ਵੀ। ਔਰ ਸ਼ਾਇਦ ਇੰਗਲੈਂਡ 'ਚ ਵੀ ਖੈਰ ਇਹ ਅਪਰੋਚ ਤਾਂ ਹੈ, ਸ਼ਾਇਦ ਇਹੀ ਕਾਰਨ ਸੀ ਕਿ ਇੰਡੀਅਨ ਏਜੰਸੀਆਂ ਜ਼ਿਆਦਾ ਈਜ਼ੀਲੀ ਯੂਕੇ ਔਰ ਕੈਨੇਡਾ ਦੇ ਵਿੱਚ ਆਪਣੇ ਏਜੰਟ ਪ੍ਰੋਵੋਕੇਟਰਸ ਰਾਹੀਂ ਜਿਹੜਾ ਉਹ ਕੁਛ ਇਸ ਕਿਸਮ ਦੇ ਕਾਰੇ ਕਰਵਾਏ ਉਹਨਾਂ ਨੇ, ਜਿਹਦੇ 'ਚ ਕਿ ਜਜ਼ਬਾਤੀ ਹੋਣਾ ਇੱਕ ਕਮਜ਼ੋਰੀ ਬਣੀ, ਕਿਉਂਕਿ ਉਹਨਾਂ ਨੂੰ ਜਿਹੜਾ ਉਹ ਸਿੱਖਾਂ ਦੇ ਸੁਭਾਅ ਦਾ ਪਤਾ ਹੈ। ਔਰ ਇਹਦੇ 'ਚ ਫਿਰ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਜਿੱਥੇ ਤੁਹਾਡੀ ਜਜ਼ਬਾਤੀ ਪਹੁੰਚ ਕੌਮ ਪ੍ਰਤੀ, ਹਾਲਾਂ ਜਿਵੇਂ ਅਸੀਂ ਕਿਹਾ ਵੀ ਪੋਲੀਟੀਕਲੀ ਪਾਵਰਫੁਲ ਨੇ, 16-17 MP, 3-4 ਮਿਨਿਸਟਰ, ਔਰ ਜਿਹੜੀਆਂ ਤਿੰਨੋਂ ਹੀ ਮੇਜਰ ਪਾਰਟੀਆਂ ਨੇ, ਕੰਜ਼ਰਵੇਟਿਵ ਪਾਰਟੀ ਹੈ ਜਾਂ ਲਿਬਰਲ ਹੈ ਜਾਂ NDP ਹੈ, ਤਿੰਨਾਂ 'ਚ ਹੀ ਸਿੱਖ ਚਿਹਰੇ ਤੁਹਾਨੂੰ ਨਜ਼ਰ ਆਉਂਦੇ ਨੇ। ਹੁਣ ਇਹ ਫਿਕਰ ਨਹੀਂ ਹੁੰਦਾ ਕਿ ਇੱਕ ਹਕੂਮਤ 'ਚੋਂ ਲੱਥੀ ਤੇ ਦੂਸਰੀ ਆਈ ਤੇ ਕੀ ਹੋਏਗਾ। ਲੇਕਿਨ ਇਹਦੇ ਬਾਵਜੂਦ ਕਿ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਉੱਥੇ ਆਪਣੇ ਕਾਫੀ ਲੋਕ ਨੇ ਸਾਡੇ ਨਾਲ ਜਿਹੜੇ ਜੁੜੇ ਹੋਏ, ਖਾਸ ਤੌਰ ਤੇ ਯੰਗਸਟਰਸ ਖਾਲਿਸਤਾਨੀ ਐਕਟਿਵਿਸਟ ਨੇ, ਉਹ ਇੰਨੇ ਐਨਰਜੈਟਿਕ ਵੀ ਨੇ ਔਰ ਐਗਰੈਸਿਵ ਵੀ ਨੇ। ਉਹਨਾਂ ਨੂੰ ਆਪਣੇ ਲੋਕਲ ਨੁਮਾਇੰਦਿਆਂ ਤੋਂ ਸ਼ਿਕਾਇਤ ਵੀ ਹੁੰਦੀ ਹੈ ਵੀ ਕੁਝ ਨਹੀਂ ਕਰਦੇ। ਤੇ ਮੇਰਾ ਇਹ ਕਹਿਣਾ ਹੁੰਦਾ ਕਿ ਭਾਈ ਚਲੋ ਇੰਨਾ ਹੀ ਬੜਾ ਹੈ ਕਿ ਵੀ ਜੇ ਉਹਨਾਂ ਨੇ ਪੱਗ ਦੇ ਨਾਲ ਜਾਂ ਦੂਜੇ ਆਪਣੀ ਪ੍ਰੈਜ਼ੈਂਸ ਰੱਖੀ ਹੈ, ਇੰਡੀਅਨ ਸਿਸਟਮ ਨੂੰ ਵੀ ਉਹ ਤਕਲੀਫ ਦਿੰਦੇ ਨੇ, ਤੇ ਹਾਲ ਦੀ ਘੜੀ ਇਵੇਂ ਹੀ ਤੁਸੀਂ ਉਸ ਕਿਸਮ ਦੇ ਅੱਗੇ ਲਿਆਓ ਜਿਹੜੇ ਅਲਟੀਮੇਟਲੀ ਇਸ ਮਾਹੌਲ 'ਚੋਂ ਰੜ ਕੇ ਅੱਗੇ ਆਏ ਹੁਣ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵਾਰ ਜਿਵੇਂ ਇੰਡੀਅਨ ਸਿਸਟਮ ਦੇ ਵਿੱਚ ਵੀ ਜਿਹੜਾ ਸਿੱਖ ਕੋਈ ਪਹੁੰਚ ਵੀ ਜਾਂਦਾ ਸੀ, ਜਿਨ੍ਹਾਂ ਜ਼ਮਾਨਿਆਂ 'ਚ ਜੇ ਇੰਨੀ ਨਫ਼ਰਤ ਵਿਜ਼ੀਬਲ ਨਹੀਂ ਸੀ ਉਹਨਾਂ ਦੇ ਲੋਕਾਂ ਦੀ, ਉੱਪਰ ਤੱਕ ਤਾਂ ਉਹਨੂੰ ਇਹੀ ਫਿਕਰ ਰਹਿੰਦਾ ਸੀ ਕਿ ਮੈਨੂੰ ਕੋਈ ਫਿਰਕੂ ਨਾ ਕਹਿ ਦੇ, ਮੈਨੂੰ ਕੋਈ ਕਮਿਊਨਲ ਨਾ ਕਹਿ ਦੇ। ਉਹ ਆਪਣੇ ਆਪ ਨੂੰ ਸੈਕੂਲਰ ਸਾਬਤ ਕਰਨ ਦੇ ਲਈ ਮੋਰ ਪੈਟਰੀਓਟਿਕ ਪੋਸਚਰ ਲੈਂਦਾ ਸੀ, ਈਵਨ ਕਿ ਦੂਸਰਿਆਂ ਦੇ ਮੁਕਾਬਲੇ ਵੀ। ਹਾਲਾਂਕਿ ਦੂਸਰੀਆਂ ਸਟੇਟਾਂ ਦੇ ਆਪਣੇ ਲੋਕਾਂ ਦਾ ਕੰਮ ਕਰਵਾਉਂਦਾ ਸੀ, ਸਾਡੇ ਸਾਰੇ ਹੀ ਨਿਕੰਮੇ ਸਾਬਤ ਹੋਏ। ਸ਼ਾਇਦ ਇੱਥੇ ਵੀ ਇਸ ਕੰਪਲੈਕਸ ਦਾ ਆਪਣੇ ਲੋਕ ਸ਼ਿਕਾਰ ਨੇ
ਕਿ ਜੀ ਅਸੀਂ ਜੇ ਇਸ ਕਿਸਮ ਦਾ ਕਰ ਲਿਆ, ਔਰ ਜਿਵੇਂ ਇੰਡੀਆ ਨੇ ਵੀ ਕੈਨੇਡਾ ਨੂੰ ਔਰ ਜਸਟਿਨ ਟਰੂਡੋ ਦੀ ਵਿਜ਼ਿਟ ਵੇਲੇ ਹਰ ਚੀਜ਼ ਜਿਹੜੀ ਹੈ ਉਹ ਐਂਟਾਈ ਇੰਡੀਆ ਐਂਡ ਪ੍ਰੋ ਇੰਡੀਆ ਲਾਈਨ ਦੇ ਵਿੱਚ ਲਾਈਨ ਖਿੱਚੀ, ਉਹਨੇ ਆਪਣੇ ਵੀ ਕੁਝ ਲੋਕਾਂ ਨੂੰ ਚੁੱਪ ਕਰਾਇਆ। ਸੋ ਇਹ ਸਾਰਾ ਤਾਂ ਹੈ ਹੀ ਸੀ। ਲੇਕਿਨ ਜਿਵੇਂ ਮੈਂ 90s ਦੇ ਵਿੱਚ ਜਾਂ ਲਾਸਟ ਟਾਈਮ 9/11 ਤੋਂ ਪਹਿਲਾਂ ਹੀ ਮੈਂ ਵਿਜ਼ਿਟ ਕੀਤਾ 1999-2000 'ਚ, ਉਸ ਕਿਸਮ ਦੀ ਵਾਰਮਥ ਔਰ ਹੁਣ ਉਹੀ ਜਨਰੇਸ਼ਨ ਜਿਹਨਾਂ ਨੂੰ ਤੁਸੀਂ ਕਦੇ ਸਕੂਲ ਡੇਜ਼ 'ਚ ਦੇਖਿਆ ਸੀ ਜਾਂ 5-7 ਸਾਲ ਦੇ ਦੇਖਿਆ ਸੀ, ਭਾਵੇਂ ਟੈਲੀਫੋਨਿਕ ਰਾਬਤੇ ਰਹੇ ਇਸ ਪੀਰੀਅਡ 'ਚ, ਉਹ ਹੁਣ ਗਰੋਨ ਅਪ ਨੇ, ਉਹਨਾਂ 'ਚ ਪੂਰਾ ਐਕਟਿਵਿਜ਼ਮ ਹੈ ਔਰ ਪੂਰੇ ਜੋਸ਼ ਔਰ ਉਤਸ਼ਾਹ ਦੇ ਨਾਲ ਨੇ। ਸੋ ਸਾਡੀ ਫੇਰੀ ਕੁੱਲ ਮਿਲਾ ਕੇ ਜਿਹੜੀ ਹੈ ਬੜੀ ਗਰਮਜੋਸ਼ੀ ਵਾਲੀ ਸੀ। ਔਰ ਪਹਿਲੀ ਜਿਹੜਾ ਪਬਲਿਕ ਸਪੀਚ ਸੀ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ 1991 ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਨਵੰਬਰ 1991 'ਚ ਸਪੋਕਸਪਰਸਨ ਪੰਥਕ ਕਮੇਟੀ ਦੀ ਸੇਵਾ ਮਿਲੀ, ਔਰ ਦਸੰਬਰ 1991 'ਚ ਮੇਰੀ ਪਹਿਲੀ ਵਿਜ਼ਿਟ ਉਸ ਸਰੀ ਦੇ ਸ਼ਹਿਰ 'ਚ ਹੀ ਸੀ। ਔਰ ਸਰੀ ਉਸ ਵੇਲੇ ਹੀ ਮੇਨ ਗੁਰਦੁਆਰਾ ਸੀ, ਔਰ ਮੈਂ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹਾਂ ਜਿਹੜਾ ਇਸ ਦਾ ਜ਼ਿਕਰ ਵੀ ਕੀਤਾ। ਬਹੁਤ ਵਾਰਮ ਵੈਲਕਮ ਸੀ, ਹਾਲਾਂ ਸੰਡੇ ਮੀਂਹ ਪੈ ਰਿਹਾ ਸੀ, ਲੇਕਿਨ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਔਰ ਉਹਨਾਂ ਦੀ ਕਮੇਟੀ ਜਿਸ ਨੂੰ ਸਰਬਸੰਮਤੀ ਨਾਲ ਚੁਣਿਆ ਸੰਗਤ ਨੇ ਦੁਬਾਰਾ, ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਸਾਰੀ ਟੀਮ, ਉਹਨਾਂ ਨੇ ਸਾਨੂੰ, ਸਾਡੇ ਗਰੁੱਪ ਨੂੰ, ਔਰ ਖਾਸ ਤੌਰ ਤੇ ਸਾਡੇ ਨਾਲ ਭਾਈ ਗੁਰਦੇਵ ਸਿੰਘ ਕਲਾ ਮਾਜ਼ੂ, ਉਹਨਾਂ ਦੀ ਸਿੰਘਣੀ ਸਾਹਿਬਾ ਵੀ ਆਏ ਹੋਏ ਸੀ, ਔਰ ਇਸੇ ਤਰ੍ਹਾਂ ਭਾਈ ਸਤਪਾਲ ਸਿੰਘ ਪੁਰੇਵਾਲ ਜਿਹੜੇ ਸੀਐਟਲ ਤੋਂ ਚੇਚਾ, ਜਿਨ੍ਹਾਂ ਨੇ, ਔਰ ਜਿਹੜਾ ਕੱਲ੍ਹ ਜਾਂ ਪਰਸੋਂ ਜਿਹੜੀਆਂ ਸਪੀਚਿਸ ਸਾਡੇ ਦਰਸ਼ਕਾਂ ਤੱਕ ਪਹੁੰਚ ਸਕੀਆਂ ਉਹਦੇ 'ਚ ਉਹਨਾਂ ਨੇ ਹੀ ਮੇਨ ਰੋਲ ਅਦਾ ਕੀਤਾ। ਉਹਨਾਂ ਦੇ ਨਾਲ ਸਾਡੇ ਵੀਰ ਅਮਰਜੀਤ ਸਿੰਘ ਲੋਕਲੀ ਨੇ ਜਿਹੜੇ, ਉਹਨਾਂ ਵੀ ਰਿਕਾਰਡਿੰਗ ਸਾਰੀਆਂ ਚੱਲ ਰਹੀਆਂ ਸੀ, ਔਰ ਗੁਰਦੁਆਰਾ ਕਮੇਟੀ ਦੇ ਨਾਲ ਪਹਿਲਾਂ ਮੀਟਿੰਗ ਵੀ ਹੋਈ। ਮੈਂ ਐਪਰੀਸ਼ੀਏਟ ਵੀ ਕੀਤਾ। ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਦਿਆਂ ਹੀ ਤੁਸੀਂ ਦੇਖਦੇ ਹੋ 5 ਤਖਤਾਂ ਦੀਆਂ ਵੀ ਪਿਕਚਰਸ ਨੇ, ਖਾਲਿਸਤਾਨੀ ਯੋਧਿਆਂ ਦੀਆਂ ਵੀ ਨੇ, ਔਰ 4 ਚਫੇਰਾ ਖਾਲਿਸਤਾਨ ਦੀ ਗੱਲ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ। ਔਰ ਬੜੇ ਹੀ ਵਾਰਮ ਸ਼ਬਦ ਵੀ ਉਹਨਾਂ ਨੇ ਕਹੇ, ਔਰ ਕਿਉਂਕਿ ਦੀਵਾਨ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਔਰ ਮੈਂ ਉਹਦੇ ਨਾਲ ਹਮੇਸ਼ਾ ਪੰਥ ਦੀ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਕਰਦਾ, ਉਹਨਾਂ ਦੀ ਯਾਦ ਨੂੰ ਸਮਰਪਿਤ ਸੀ। ਸੋ ਸੰਗਤ ਵੱਲੋਂ ਭਰਪੂਰ ਹੁੰਗਾਰਾ, ਬਹੁਤ ਸਾਰਾ ਪਿਆਰ। ਔਰ ਫਿਰ ਉੱਥੋਂ ਅਸੀਂ ਜ਼ਿਆਦਾ ਦੇਰ ਰੁਕਣ ਦਾ ਤਾਂ ਸਮਾਂ ਨਹੀਂ ਸੀ। ਦਸ਼ਮੇਸ਼ ਦਰਬਾਰ ਜਿਹੜਾ ਇਸ ਵੇਲੇ ਇੱਕ ਵੱਡੀ ਹੱਬ ਹੈ ਖਾਲਿਸਤਾਨ ਦੀ ਐਕਟੀਵਿਟੀ ਦੀ ਵੀ, ਔਰ ਜਿਹੜਾ ਜੇ ਨਾਰਥ ਅਮਰੀਕਾ ਦੀ ਹਿਸਟਰੀ ਜਾਂ ਇਹ ਕਹਿਣਾ ਹੋਏ ਕਿ ਅਨੰਦਪੁਰ ਸਾਹਿਬ ਤੋਂ ਬਾਅਦ ਜੇ ਕੋਈ ਸਭ ਤੋਂ ਵੱਡਾ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਦਾ ਹੁੰਦਾ ਹੈ, ਜਦੋਂ ਕਿ ਕੋਵਿਡ ਤੋਂ ਪਹਿਲਾਂ ਜਦੋਂ ਹੋਇਆ, ਤੇ ਆਫੀਸ਼ੀਅਲ ਜਿਹੜਾ ਕਾਊਂਟ ਸੀ ਨੰਬਰ ਦਾ 6 ਲੱਖ ਦੇ ਕਰੀਬ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੁੰਦੀ ਹੈ। ਮੀਲਾਂ ਤੱਕ ਤੁਹਾਨੂੰ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਨਜ਼ਰ ਆਉਂਦੀਆਂ ਨੇ। ਹੁਣ ਤਾਂ ਉਹਨਾਂ ਨੇ ਬਹੁਤ ਵੱਡੀ ਅਕੈਡਮੀ ਵੀ ਬੱਚਿਆਂ ਦੇ ਲਈ, ਔਰ ਬਹੁਤ ਸਾਰਾ ਪ੍ਰਬੰਧ। ਤੁਹਾਨੂੰ ਬਹੁਤ ਵਾਰ ਜਿਹੜੇ ਲੋਕ ਕਈ ਵਾਰ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਕਿ ਜੀ ਖਾਲਿਸਤਾਨ ਬਣਿਆ ਤੇ ਇਹ ਕਿਵੇਂ ਚਲਾਣਗੇ, ਕਿਵੇਂ ਕੰਟਰੋਲ ਕਿਵੇਂ ਕਰਨਗੇ, ਔਰ ਤੁਸੀਂ ਜਦੋਂ ਇਸ ਕਿਸਮ ਦੇ ਜਾ ਕੇ ਦੇਖਦੇ ਹੋ ਅਜੂਬੇ ਵਾਂਗ ਹੀ ਹੁੰਦਾ ਹੈ। ਜੇ ਹੁਣ ਅਨੰਦਪੁਰ ਸਾਹਿਬ ਵੀ ਦੇਖੀਏ, ਜਦੋਂ ਸਮਾਗਮ ਹੁੰਦੇ ਨੇ ਜਾਂ ਅੰਮ੍ਰਿਤਸਰ 'ਚ ਹੁੰਦਾ, ਮਿਲੀਅਨਸ ਲੋਕ ਹੁੰਦੇ ਨੇ, ਕਿੱਥੋਂ ਲੰਗਰ ਆ ਰਿਹਾ, ਕੌਣ ਸੁਚੱਜਾ ਪ੍ਰਬੰਧ ਕਰ ਰਿਹਾ, ਬਿਲਕੁਲ ਇਨਸੀਡੈਂਟ ਫ੍ਰੀ ਹੁੰਦੀ ਹੈ। ਸੋ ਉੱਥੇ ਵੀ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ, ਔਰ ਉਹਨਾਂ ਦੇ ਨਾਲ ਸੰਗਤ ਨਾਲ ਵੀ ਪੰਥਕ ਵਿਚਾਰਾਂ ਔਰ ਅੱਗੋਂ ਕੌਮ ਦੇ ਸਾਹਮਣੇ ਕੌਮੀ ਘਰ ਖਾਲਿਸਤਾਨ ਦਾ ਮੁੱਦਾ, ਔਰ ਉਸ ਦੇ ਲਈ ਆਪਸ 'ਚ ਸਿਰ ਜੋੜ ਕੇ ਬਹਿਣ ਦੀ ਗੱਲ। ਔਰ ਫਿਰ ਉਸੇ ਹੀ ਸ਼ਾਮ, ਕਿਉਂਕਿ ਇਹ ਦੋਨੋਂ ਹੀ ਦੀਵਾਨ ਸੰਡੇ ਦਾ ਹੀ ਸੀ, ਔਰ ਸੰਡੇ ਸ਼ਾਮ ਗ੍ਰੈਂਡ ਤਾਜ ਬੈਂਕਟ ਹਾਲ 'ਚ, ਜਿੱਥੇ ਕਿ ਉਹਨਾਂ ਕੋਲ ਪ੍ਰੋਵੀਜ਼ਨ ਹੈ ਹਾਲ ਖੁੱਲ੍ਹਾ ਕਰਨ ਦਾ, ਕਿਉਂਕਿ ਜਿਹੜੇ ਪ੍ਰਬੰਧਕ, ਜਿਵੇਂ ਮੈਂ ਦੱਸਿਆ ਕਿ ਗੁਰਦੁਆਰਾ ਕੌਂਸਲ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਿਆਂ ਦੀ, ਉਹਨਾਂ ਦਾ ਅੰਦਾਜ਼ਾ ਸੀ ਕਿ 350 ਦੇ ਕਰੀਬ ਜਿਹੜਾ ਰਿਪਰੈਜ਼ੈਂਟੇਟਿਵ ਔਰ ਸੰਗਤ ਹੋਏਗੀ, ਕਿਉਂਕਿ ਬਹੁਤ ਸਾਰੇ ਸਮਾਗਮ ਹੋਰ ਵੀ ਚੱਲ ਰਹੇ ਹੁੰਦੇ ਨੇ। ਪਰ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਵੀ ਨਹੀਂ ਸੀ, ਔਰ ਸੰਗਤ ਦੇ ਭਰਵੇਂ ਹੁੰਗਾਰੇ ਦਾ ਨਤੀਜਾ ਸੀ ਕਿ ਉਹ ਹਾਲ ਖੁੱਲਦਾ ਗਿਆ, ਜਿੰਨੇ ਟੇਬਲਸ ਦਾ, ਕਿਉਂਕਿ ਡਿਨਰ ਦਾ ਪ੍ਰਬੰਧ ਸੀ, ਤੇ 200 ਹੋਰ ਕੁਰਸੀਆਂ ਉਹਨਾਂ ਨੂੰ ਐਮਰਜੈਂਸੀ ਚਲਾਉਣੀਆਂ ਪਈਆਂ ਹਾਲ ਸਪਰੈਡ ਦੇ ਵਿੱਚ, ਔਰ 550 ਤੋਂ
ज़्यादा और फिर भी ਜਿਹੜੇ ਨੇ ਲੋਕ ਖੜੇ ਸੀ ਔਰ ਲਗਭਗ 3 ਘੰਟੇ ਇਹ ਸਮਾਗਮ ਚੱਲਿਆ ਜੀ। ਔਰ ਬਹੁਤ ਚੰਗੀ ਗੱਲ ਸੀ ਵੀ ਹਾਲਾਂ ਪੰਜਾਬ 'ਚ ਜੋ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ, ਭਾਈ ਦਲਜੀਤ ਸਿੰਘ ਜਿਹੜੇ ਸਾਡੇ ਸੰਘਰਸ਼ ਦੇ ਪੁਰਾਣੇ ਆਗੂ ਨੇ, ਸਾਰਿਆਂ ਦੀਆਂ ਐਕਟੀਵਿਟੀਜ਼ ਨੇ, ਪਰ ਕਿਉਂਕਿ ਇਸ ਸੈਮੀਨਾਰ ਨੂੰ ਵੈਲ ਐਡਵਰਟਾਈਜ਼ ਵੀ ਕੀਤਾ ਗਿਆ ਸੀ ਔਰ ਉਹਦਾ ਵਿਸ਼ਾ ਹੀ ਸੀ ਸਿੱਖਸ ਪ੍ਰੈਜ਼ੈਂਟ ਐਂਡ ਫਿਊਚਰ ਔਰ ਇਸ ਦੇ ਉੱਤੇ ਖਾਸ ਸੁਨੇਹੇ ਜਿਹੜੇ ਰਿਕਾਰਡਡ ਮੈਸੇਜ ਸੀ ਉਹ ਇਹਨਾਂ ਦੋਨੋਂ ਹੀ ਸ਼ਖਸੀਅਤਾਂ ਦੇ ਸੀ ਔਰ ਪ੍ਰੋਗਰਾਮ ਦੀ ਸ਼ੁਰੂਆਤ ਭਾਈ ਦਲਜੀਤ ਸਿੰਘ ਜਿਹੜੇ ਸਾਡੇ ਜੁਝਾਰੂ ਸੰਘਰਸ਼ ਦੇ ਲੀਡਰ ਰਹੇ ਨੇ ਲੰਬਾ ਵਕਤ, ਹੁਣ ਉਹ ਇੱਕ ਡਿਫਰੈਂਟ ਰੋਲ ਅਦਾ ਕਰ ਰਹੇ ਨੇ, ਆਪਣੀਆਂ ਯਾਦਾਂ ਵੀ ਉਹਨਾਂ ਨੇ ਲਿਖੀਆਂ ਪਲੱਸ ਗੋਸ਼ਟੀਆਂ ਦਾ ਸਿਲਸਿਲਾ ਵੀ ਜਾਰੀ ਹੈ। ਸੋ ਉਹਨਾਂ ਦੀ ਜਿਹੜੀ ਹੈ ਪ੍ਰੈਜੈਂਟੇਸ਼ਨ ਜਿਹਦੇ 'ਚ ਉਹਨਾਂ ਨੇ 4 ਨੁਕਤਿਆਂ ਦੇ ਵਿੱਚ ਕੌਮ ਦੇ ਸਾਹਮਣੇ ਪ੍ਰੋਗਰਾਮ ਦਿੱਤਾ ਕਿ ਕਿਵੇਂ ਅਸੀਂ ਅੱਜ ਕਿੱਥੇ ਖੜੇ ਹਾਂ, ਕਿਵੇਂ ਅਸੀਂ ਪਾਸਟ ਦੇ ਨਾਲ ਡੀਲ ਕੀਤਾ ਹੈ ਔਰ ਭਵਿੱਖ ਦੇ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਬੜੀ ਪਿਨ ਡ੍ਰੌਪ ਸਾਇਲੈਂਸ ਦੇ ਵਿੱਚ ਹਾਲਾਂ ਉਹਨਾਂ ਦਾ ਅੰਦਾਜ਼ ਬੜਾ ਹੌਲੀ ਮਿੱਠੜੇ ਅੰਦਾਜ਼ ਦੇ ਵਿੱਚ ਇੱਕ ਥਿੰਕਰ ਵਾਂਗ, ਉਹ ਇੱਕ ਬੜੀ ਹੰਬਲ ਪਰਸਨੈਲਿਟੀ ਨੇ, ਸੰਗਤ 'ਚ ਵੈਲ ਰਿਸੀਵਡ ਸੀ। ਪਰ ਜਿਹੜੀ ਹੋਰ ਯੰਗਸਟਰਸ ਨੂੰ ਖਾਸ ਤੌਰ ਤੇ ਜਦੋਂ ਇਹ ਵੀ ਇਸ ਗੱਲ ਦਾ ਪਤਾ ਲੱਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਵੀ ਐਡਰੈਸ ਕਰਨਾ ਹੈ, ਦੋ ਰਿਕਾਰਡਡ ਮੈਸੇजेस ਸੀ ਔਰ ਬੜੀ ਰੈਪਟ ਅਟੈਂਸ਼ਨ ਦੇ ਨਾਲ ਉਹਨਾਂ ਦੀ 7-8 ਮਿੰਟ ਦੀ ਕ੍ਰਿਸਪ ਸਪੀਚ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਯੂਬਾ ਸਿਟੀ ਦੇ ਇਕੱਠ ਤੋਂ ਬਾਅਦ ਮੈਂ ਫਿਰ ਬਾਹਰ ਰੂਬਰੂ ਹੋ ਰਿਹਾ, ਤੁਸੀਂ ਇਸ ਦੇ ਉੱਤੇ ਵਿਚਾਰਾਂ ਕਰਨੀਆਂ ਨੇ, ਫਿਊਚਰ ਕੀ ਹੈ। ਔਰ ਉਹਨਾਂ ਨੇ ਇਹੀ ਕਿਹਾ ਵੀ ਪਹਿਲਾ ਪਾਰਟ ਤਾਂ ਗੁਰੂ ਵਾਲੇ ਬਣੋ ਕਿ ਭਾਈ ਅਸੀਂ ਇੱਕ ਪਾਸੇ ਹਕੂਮਤਾਂ ਦਾ ਜ਼ੋਰ ਲੱਗਾ ਹੋਇਆ, ਸਾਨੂੰ ਸਾਡੇ ਸਿਦਕ ਤੋਂ ਡੁਲਾਉਣ ਲਈ ਸਾਰੀਆਂ ਚਾਲਾਂ ਚੱਲਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਅੰਮ੍ਰਿਤਧਾਰੀ ਹੋਵੋ। ਔਰ ਦੂਸਰੀ ਕਾਲ ਉਹਨਾਂ ਨੇ ਜਿਹੜੀ ਇਹ ਦਿੱਤੀ ਕਿ ਭਾਈ ਇੱਥੇ ਬੇਸ਼ੱਕ ਤੁਸੀਂ ਖੁਸ਼ਹਾਲ ਜ਼ਿੰਦਗੀ ਲਈ ਆਏ ਹੋ ਲੇਕਿਨ ਪੰਜਾਬ ਖਾਲੀ ਹੁੰਦਾ ਜਾ ਰਿਹਾ, ਸੋ ਤੁਸੀਂ ਕੋਸ਼ਿਸ਼ ਕਰੋ ਕਿ ਵੀ ਜਿੱਥੇ ਭਾਵੇਂ ਤੁਸੀਂ ਉੱਥੋਂ ਦੇ ਸ਼ਹਿਰੀ ਹੋ, ਆਪਣੇ ਬੱਚੇ ਬੱਚੀਆਂ ਨੂੰ ਪੜ੍ਹਾਈ ਇੱਥੇ ਕਰਵਾਓ, ਉਹਨਾਂ ਨੂੰ ਲੈ ਕੇ ਆਓ ਔਰ ਖ਼ਾਸ ਤੌਰ ਤੇ ਜਿਹੜੇ ਬਜ਼ੁਰਗ ਔਰ ਦੂਸਰੇ ਨੇ ਉਹ ਯਕੀਨੀ ਬਣਾਓ ਕਿ ਆ ਕੇ ਤੁਸੀਂ ਪੰਜਾਬ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਵਸੋ ਤਾਂ ਕਿ ਇੱਕ ਤਾਂ ਡੈਮੋਗ੍ਰਾਫੀ ਦੇ ਲਿਹਾਜ਼ ਨਾਲ ਵੀ, ਦੂਸਰਾ ਉਹਨਾਂ ਨੇ ਕਿਹਾ ਕਿ ਭਾਈ ਇਹ ਗੁਰੂਆਂ ਦੀ ਧਰਤੀ, ਇਤਿਹਾਸ ਨਾਲ ਜੁੜੀ ਹੋਈ ਧਰਤੀ ਹੈ ਔਰ ਇਹ ਬੜਾ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਬੱਚੀਆਂ ਇਸ ਗੱਲ ਦੇ ਉੱਤੇ ਫਖਰ ਮਹਿਸੂਸ ਕਰਨ ਕਿ ਇਹ ਸਾਡੀ ਗੁਰੂਆਂ ਦੀ ਧਰਤੀ ਹੈ, ਸਾਡੀ ਆਪਣੀ ਧਰਤੀ ਹੈ। ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਸਾਡਾ ਜਿਹੜਾ ਗੁਜ਼ਾਰਾ ਹੈ ਉਹ ਖਾਲਿਸਤਾਨ ਤੋਂ ਬਿਨਾਂ ਤਾਂ ਨਹੀਂ ਹੋਣਾ, ਪਰ ਇਹ ਜਿਹੜੇ ਵੀ ਸਟੈਪ ਨਾਲ ਨੇ ਇਹ ਸਾਡਾ ਫਰਜ਼ ਬਣਦਾ ਹੈ ਕਿ ਭਾਈ ਅਸੀਂ ਜਿਹੜਾ ਇਸ ਪਾਸੇ ਪੇਸ਼ਕਦਮੀ ਕਰੀਏ। ਔਰ ਇਸ ਦੇ ਨਾਲ ਫਿਰ ਰੈਗੂਲਰ ਸੈਮੀਨਾਰ ਦੀ ਸ਼ੁਰੂਆਤ ਹੋਈ। ਭਾਈ ਮਨਜੀਤ ਸਿੰਘ ਧਾਮੀ ਜਿਹੜੇ ਦਸ਼ਮੇਸ਼ ਦਰਬਾਰ ਦੇ ਅਹੁਦੇਦਾਰਾਂ ਚੋਂ ਵੀ ਨੇ, ਉਹਨਾਂ ਨੇ ਸਟੇਜ ਨੂੰ ਕੰਡਕਟ ਕੀਤਾ ਔਰ ਚੰਗੇ ਅੰਦਾਜ਼ ਦੇ ਵਿੱਚ ਹਰ ਇੱਕ ਨੂੰ ਇੰਟਰੋਡਿਊਸ ਵੀ ਕਰਵਾਇਆ ਗਿਆ। ਔਰ ਭਾਈ ਮਨਿੰਦਰ ਸਿੰਘ ਜਿਹੜੇ ਖੁਦ ਇੱਕ ਯੰਗ ਮੈਨ ਫੁੱਲ ਆਫ ਐਨਰਜੀ ਔਰ ਗੁਰਸਿੱਖੀ ਵੈਲਿਊਜ਼ ਨੂੰ ਪਰਨਾਏ ਹੋਏ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਉਹਨਾਂ ਨੇ ਇਤਿਹਾਸਕ ਹਵਾਲਿਆਂ ਨਾਲ ਕਿ ਸਿੱਖ ਦਾ ਕਿਰਦਾਰ ਕੀ ਹੈ, ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਰਿਪੀਟਡਲੀ ਕੋਟ ਕਰਦੇ ਆ, ਗੁਰਬਾਣੀ ਨੂੰ ਕੋਟ ਕਰਦੇ ਆ, ਸਿੱਖ ਇਤਿਹਾਸ ਔਰ ਅੱਜ ਦੇ ਸਾਡੇ ਯੋਧਿਆਂ ਨੂੰ ਜਿਨ੍ਹਾਂ ਨੇ ਕਿਵੇਂ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਲੇਕਿਨ ਸੋਵਰਨਿਟੀ ਫੋਕਸ ਸਾਡੀ ਪ੍ਰਭੂ ਸਤਾ, ਸਾਡੀ ਬਾਦਸ਼ਾਹਤ ਔਰ ਉਸ ਦੇ ਲਈ ਸਾਡਾ ਕਿਰਦਾਰ ਦਾ ਹੋਣਾ, ਸਾਡੇ ਪਰਿਵਾਰਾਂ ਦੀ ਕਮਿਟਮੈਂਟ, ਸਾਡਾ ਇਸ ਪਾਸੇ ਵੱਲ ਰੁਝਾਨ ਹੋਣਾ। ਕਿਉਂਕਿ ਮਨਿੰਦਰ ਸਿੰਘ ਕਾਫੀ ਸਪਿਰਿਟਡ ਮੋਟੀਵੇਸ਼ਨਲ ਸਪੀਕਰ ਨੇ ਯੂਥ ਦੇ ਲਿਹਾਜ਼ ਨਾਲ ਔਰ ਉਹਨਾਂ ਨੂੰ ਵੀ ਜਿਹੜਾ ਭਰਵਾਂ ਹੁੰਗਾਰਾ ਔਰ ਸਿੱਖੀ ਤਰੀਕਾ ਤੇ ਜੈਕਾਰਿਆਂ ਦੀ ਗੂੰਜ ਹੁੰਦਾ ਔਰ ਇਸ ਤੋਂ ਇਲਾਵਾ ਫਿਰ ਇੱਕ ਦੋ ਹੋਰ ਸਪੀਕਰਸ ਵੀ ਜਿਨ੍ਹਾਂ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਸ੍ਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਉਹਨਾਂ ਨੇ ਵੀ ਉਹੀ ਜਿਵੇਂ ਗੁਰਦੁਆਰਾ ਸਾਹਿਬ 'ਚ ਉਹਨਾਂ ਨੇ ਦੁਹਰਾਇਆ ਸੀ ਕਿ ਭਾਈ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ ਔਰ ਇਸ ਦੇ ਲਈ ਅਸੀਂ ਜਿਹੜਾ ਉਹ ਪੇਸ਼ਕਦਮੀ ਕਰੀਏ। ਪਰ ਕਿਉਂਕਿ ਜਿਵੇਂ ਸੈਮੀਨਾਰ 'ਚ ਹੁੰਦਾ ਹੈ, ਚਾਹ ਪਾਣੀ ਦਾ ਪ੍ਰਬੰਧ ਵੀ ਹੁੰਦਾ ਹੈ, ਕਈ ਵਾਰ ਵਿਚਾੜਿਓ ਲੰਬਾ ਹੁੰਦਾ ਜਾਂਦਾ ਔਰ ਇੱਕ ਬੇਚੈਨੀ ਦਾ ਰੁਖ ਵੀ ਸੀ
ਕਿਉਂਕਿ ਹਰ ਇੱਕ ਨੂੰ ਇਵੇਂ ਲੱਗਦਾ ਸੀ, ਔਰ ਜਿਵੇਂ ਬਾਅਦ ਦੇ ਵਿੱਚ ਬਹੁਤ ਸਾਰਿਆਂ ਨੇ ਕਿਹਾ ਜੀ ਅਸੀਂ ਤਾਂ ਡਾਕਟਰ ਅਮਰਜੀਤ ਸਿੰਘ ਨੂੰ ਸੁਣਨਾ ਹੈ। ਮੇਰੇ ਲਈ ਇਹ ਫਖਰ ਮਾਣ ਵਾਲੀ ਗੱਲ ਵੀ ਸੀ, ਲੇਕਿਨ ਮੈਂ ਬਹੁਤ ਵਾਰ ਦੇਖਦਾ ਵੀ ਜਿਸ ਕਿਸਮ ਦੀ ਤਾਰੀਫ ਸਾਡੇ ਵੀਰ ਕਰਦੇ ਨੇ, ਔਰ ਮੈਂ ਇਹ ਸਰੀ ਦੇ ਗੁਰਦੁਆਰਾ ਸਾਹਿਬ 'ਚ ਵੀ ਜਦੋਂ ਉਹਨਾਂ ਨੇ ਇੰਨੇ ਕੁ ਵਡਿਆਣ ਵਾਲੇ ਲਫ਼ਜ਼ ਕਹੇ ਤੇ ਮੈਂ ਕਿਹਾ ਕਿ ਭਾਈ ਮੈਨੂੰ ਤਾਂ ਆਪਣੇ ਆਪ ਨੂੰ ਬੈਠਿਆ ਮੈਂ ਨੀਵਾਂ ਹੁੰਦਾ ਜਾਂਦਾ, ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਕਿਉਂਕਿ ਪਹਿਲਾ ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਕਿ ਵਡਿਆਈ ਗੁਰੂ ਸਤਿਗੁਰੂ ਦੀ ਹੈ। ਤੇ ਫਿਰ ਜਦੋਂ ਮੈਂ ਆਪਣੇ ਆਪ ਵੱਲ ਨਜ਼ਰ ਮਾਰਦਾ ਤਾਂ ਫਿਰ ਮੈਨੂੰ ਲੱਗਦਾ ਵੀ ਅਸੀਂ ਤਾਂ ਇੰਨੇ ਗੁਨਾਹਗਾਰ, ਕਦੇ ਭਾਈ ਗੁਰਦਾਸ ਜੀ ਦੀ ਜੇ ਮੈਂ ਉਹ ਵਾਰ ਆਪਣੇ ਆਪ ਤੇ ਟੁਕਾਵਾਂ ਤਾਂ ਹਰ ਗੱਲ ਹੀ ਟੁਕਦੀ ਹੈ ਕਿ ਜਿਹਦੇ 'ਚ ਉਹਨਾਂ ਨੇ ਬਾਰ-ਬਾਰ ਕਿਹਾ ਕਿ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਸਭ ਦੇਸ਼ ਠਕੰਦਾ। ਇਹ ਸਾਰੀ ਵਾਰ ਕਹਿ ਕੇ ਉਹਨਾਂ ਨੇ ਕਿਹਾ ਕਿ ਬਖਸ਼ ਮੁਰੀਦਾ ਬਖਸ਼ ਪੀਰਾ ਪੂਰਿਆ ਸਤਿਗੁਰ ਬਖਸ਼ੰਦਾ, ਕਿ ਵੀ ਸਤਿਗੁਰੂ ਬਖਸ਼ਣਹਾਰ ਹੈ। ਮੈਂ ਤਾਂ ਇੱਕ ਗੁਨਾਹਗਾਰ ਆਦਮੀ, ਔਰ ਮੈਂ ਤਾਂ ਇਹੀ महसूस करता है कि भाई हम रुलते फिरते कोई बात ना पूछता, गुर सतगुर संग पीरे कीरे हम थापे, कि वड्याई गुरु दी है। और इस दे उत्ते ही सतगुरु जी रहमत करन के सच हक इंसाफ ते इस रस्ते ते जिहड़ा साबित कदमां नाल तुरदे रहिए। सो प्रेजेंटेशन क्योंकि सारा प्रोग्राम बाकी तां असीं अपने व्यूअर्स ਨੂੰ ਦਿਖਾ ਦਿੱਤਾ ਹੈ, ਹੁਣ ਮੈਂ ਸਾਰੀਆਂ ਝਲਕੀਆਂ ਨਹੀਂ ਦਿਖਾਵਾਂਗਾ। ਇਹ 2.5-3 ਘੰਟੇ ਦਾ ਪ੍ਰੋਗਰਾਮ ਜਿਹੜਾ ਵੈਲ ਰਿਕਾਰਡਡ ਹੈ, ਹਾਲਾਂ ਉਸ ਦੇ ਥੋੜੇ ਕਲਿੱਪਸ ਪਿਕਚਰਸ ਚਾਰਜ ਫੇਰੇ ਗਈਆਂ ਨੇ, ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਦੇ ਨਾਲ ਉਹ ਸਾਰਾ ਸ਼ੇਅਰ ਵੀ ਕਰਾਂਗੇ। ਲੇਕਿਨ ਇਸ ਨੂੰ ਬੜਾ ਜਿਹੜਾ ਪਿਨ ਡ੍ਰੌਪ ਸਾਇਲੈਂਸ ਦੇ ਵਿੱਚ ਵੀ, ਔਰ ਉਸ ਤੋਂ ਬਾਅਦ ਜਿਵੇਂ ਸਾਰਿਆਂ ਦਾ ਇੰਟਰੈਕਸ਼ਨ ਵੀ ਸੀ ਲਗਭਗ 11 ਵਜੇ ਤੱਕ, ਔਰ ਇੰਨੀ ਹੋਣ ਦੇ ਬਾਵਜੂਦ ਕਿ ਲੰਬਾ 6 ਵਜੇ ਸਾਰਾ ਪ੍ਰੋਗਰਾਮ ਸ਼ੁਰੂ ਹੋ ਗਿਆ, 6:30 ਪਰਿਵਾਰਾਂ ਦੇ ਸਮੇਤ ਜਿਹੜੇ ਸਾਰੇ ਆਏ ਹੋਏ ਸੀ, ਉਹ ਹਰ ਕੋਈ ਗੱਲ ਕਰਨੀ ਚਾਹੁੰਦਾ ਸੀ, ਭਾਵੇਂ 1 ਮਿੰਟ ਦੀ 2 ਮਿੰਟ ਦੀ ਫੋਟੋ ਸੈਸ਼ਨ ਇੱਧਰ ਉੱਧਰ। ਮੈਨੂੰ ਬਹੁਤ ਵਾਰ ਲੱਗੇ ਕਿ ਭਾਈ ਇਹ ਤਾਂ ਇਹ ਜ਼ਿਆਦਤੀ ਕਰ ਰਹੇ ਨੇ, ਇਹ ਤਾਂ ਲੋੜ ਤੋਂ ਵੱਧ ਸਿਰ ਤੇ ਚੁੱਕ ਰਹੇ ਨੇ। ਔਰ ਬਹੁਤ ਵਾਰੀ ਫਿਰ ਜਿੰਨਾ ਸਿਰ ਤੇ ਚੁੱਕਿਆ ਹੁੰਦਾ ਪਤਾ ਨਹੀਂ ਹੁੰਦਾ ਵੀ ਕਦੋਂ ਜਿਹੜਾ ਉਹ ਦੂਸਰਾ ਪਾਸਾ ਸ਼ੁਰੂ ਹੋ ਜਾਂਦਾ। ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਜੇ ਕੋਈ ਇਹ ਮਾਣ ਜਾਂ ਤਾਣ ਦਾ ਹੱਕਦਾਰ ਹੈ ਤੇ ਇਹ ਸਤਿਗੁਰੂ ਦੀ ਵਡਿਆਈ ਹੈ ਤਾਂ ਇਸੇ ਲਈ ਕਿ ਭਾਈ ਗੁਰੂ ਦਾ ਜਸ ਕਰਨਾ, ਗੁਰੂ ਦੇ ਪੰਥ ਦੇ ਨਿਸ਼ਾਨੇ ਦੀ ਗੱਲ ਕਰਨੀ। ਔਰ ਇਹ ਸਾਰੇ 'ਚ ਮੈਂ ਜਿਵੇਂ ਕਿਹਾ ਕਿ ਵੀ ਮੈਂ ਹੁਣ ਬਾਕੀ ਤਾਂ ਨਹੀਂ ਜਿਹੜਾ ਉਸ ਬਾਰੇ ਕੋਈ ਹੋਰ ਬਹੁਤੀ ਡੀਟੇਲ ਪ੍ਰੋਗਰਾਮ ਦੀ ਤੁਹਾਡੇ ਸਾਹਮਣੇ ਜਦੋਂ ਇਹ ਪੂਰਾ ਲਾਈਵ ਆਏਗੀ। ਔਰ ਇਸ ਦੇ ਨਾਲ ਈਵਨ ਵਾਪਸੀ ਦੇ ਉੱਤੇ ਜਦੋਂ ਮੈਂ ਸੀਐਟਲ ਸੀ, ਹਾਲਾਂ ਮੈਂ ਰੈਡ ਆਈ ਫਲਾਈਟ ਲਈ, ਤੇ ਉੱਥੇ ਮੈਨੂੰ ਪਤਾ ਲੱਗਾ, ਜੇ ਪਹਿਲਾਂ ਪਤਾ ਹੁੰਦਾ ਸ਼ਾਇਦ ਮੈਂ ਵੀ ਉਹਦਾ ਹਿੱਸਾ ਬਣਦਾ, ਕਿ ਪਾਕਿਸਤਾਨ ਦੇ ਅਮਰੀਕਾ ਦੇ ਵਿੱਚ ਐਂਬੈਸਡਰ ਮਸੂਦ ਖਾਨ, ਉਹਨਾਂ ਦੀ ਸੀਐਟਲ ਫੇਰੀ ਸੀ, ਔਰ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਸਿੱਖ ਡੈਲੀਗੇਸ਼ਨ ਨੇ ਵੀ ਉਹਦੇ 'ਚ ਪਾਰਟਿਸਿਪੇਸ਼ਨ ਕੀਤੀ। ਭਾਈ ਸਤਪਾਲ ਸਿੰਘ ਪੁਰੇਵਾਲ ਉਸ ਨੂੰ ਲੀਡ ਕਰ ਰਹੇ ਸੀ, ਉਹਨਾਂ ਨੇ ਉਹਨਾਂ ਨੂੰ ਜਿਹੜਾ ਸਨਮਾਨ ਚਿੰਨ੍ਹ ਵੀ ਦਿੱਤਾ, ਲੋਈ ਭੇਟ ਕੀਤੀ। ਔਰ ਉਹਨਾਂ ਨੇ ਵੀ ਕਿ ਭਾਈ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਜਾਂ ਸਾਡੀ ਸਟਰਗਲ, ਇਹ ਜਿਹੜੇ ਮਸੂਦ ਖਾਨ ਨੇ ਇਹ ਆਜ਼ਾਦ ਕਸ਼ਮੀਰ ਦੇ ਆਗੂ ਵੀ ਰਹੇ ਨੇ ਪ੍ਰਮੁੱਖ ਤੌਰ 'ਤੇ, ਔਰ ਕੋਵਿਡ ਤੋਂ ਪਹਿਲਾਂ ਇੱਕ ਵਾਰ ਇੱਕ ਵੱਡੇ ਇਕੱਠ ਦੇ ਵਿੱਚ ਮੇਰੇ ਨਾਲ ਮੈਂ ਕੋ ਪੈਨਲਿਸਟ ਵੀ ਸੀ ਉਹਨਾਂ ਦੇ ਨਾਲ, ਔਰ ਸਿਵਲ ਸਰਵਿਸ 'ਚ ਵੀ ਰਹੇ ਪਾਕਿਸਤਾਨ ਦੀ, ਔਰ ਹੁਣ ਪ੍ਰੋਮੀਨੈਂਟਲੀ ਇਹਨਾਂ ਦਾ ਰੁਤਬਾ ਹੈ, ਔਰ ਇਹ ਪਾਕਿਸਤਾਨ ਦੇ ਐਂਬੈਸਡਰ ਨੇ ਅਮਰੀਕਾ ਦੇ ਵਿੱਚ। ਸੋ ਮੈਨੂੰ ਇਹ ਚੰਗਾ ਲੱਗਦਾ ਜਦੋਂ ਕਿ ਸਾਡੇ ਵੀਰ ਭੈਣਾਂ ਜਿੱਥੇ ਜਿੱਥੇ ਵੀ ਨੇ ਉਹ ਆਊਟਰੀਚ ਖੁਦ ਹੀ ਕਰਦੇ ਨੇ। ਉਹਨਾਂ ਨੂੰ ਲੱਗਦਾ ਵੀ ਸਾਡੇ ਇੰਟਰਸਟ ਕਿੱਥੇ ਜੁੜੇ ਹੋਏ ਨੇ, ਕਿਵੇਂ ਅਸੀਂ ਜਿਹੜਾ ਕਸ਼ਮੀਰੀ ਸਟਰਗਲ ਹੋਏ, ਨਾਗਿਆਂ ਦੀ ਸਟਰਗਲ ਹੋਏ, ਜਾਂ ਸਾਡਾ ਦਲਿਤ ਭਾਈਚਾਰਾ ਹੋਏ, ਕਿਉਂਕਿ ਬਹੁਤ ਸਾਰੇ ਗਰੁੱਪਸ ਰਲ ਕੇ ਕੰਮ ਕਰਦੇ ਨੇ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵ ਗੱਲ ਸੀ। ਜੇ ਮੇਰੇ ਕੋਲ ਵਕਤ ਹੁੰਦਾ, ਹਾਲਾਂ ਮੇਰੀ ਲੇਟ ਆਵਰਸ ਫਲਾਈਟ ਸੀ ਨਾਈਟ ਦੇ, ਲੇਕਿਨ ਟਾਈਮ ਦਾ ਇੱਕ ਰੈਸਟ੍ਰੇਨ ਸੀ ਜਿਹਦੇ ਕਰਕੇ ਮੈਂ ਪਾਰਟਿਸਿਪੇਸ਼ਨ ਨਹੀਂ ਕਰ ਸਕਿਆ, ਪਰ ਮੈਂ
सियाटल ਦੀਆਂ ਸਿੱਖ ਸੰਗਤਾਂ ਭਾਈ ਸਤਪਾਲ ਸਿੰਘ ਪੁਰੇਵਾਲ ਔਰ ਭਾਈ ਹੀਰਾ ਸਿੰਘ ਔਰ ਦੂਸਰੇ ਜਿਨ੍ਹਾਂ ਸਾਰਿਆਂ ਨੇ ਪਾਰਟਿਸਿਪੇਸ਼ਨ ਕੀਤੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜੀ। ਵੈਸੇ ਅਸੀਂ ਸਪਾਂਸਰਸ਼ਿਪ ਦਾ ਜ਼ਿਕਰ ਪ੍ਰੋਗਰਾਮ ਦੀ ਬਿਗਨਿੰਗ 'ਚ ਕਰਦੇ ਹਾਂ, ਪਰ ਅੱਜ ਤੁਸੀਂ ਇਵੇਂ ਚੱਕਵੇਂ ਜਿਹੇ ਅੰਦਾਜ਼ 'ਚ ਵਿਜ਼ਿਟ ਦਾ ਪੁੱਛਿਆ ਕਿ ਮੈਂ ਵੀ ਸਪਾਂਸਰਸ਼ਿਪ ਨੂੰ ਜਿਹੜਾ ਕੋਈ ਗੱਲ ਨਹੀਂ, ਫੋਨ ਕਰ ਲਓ, don't worry। ਲਾਸਟ ਦੇ ਵਿੱਚ ਲੈ ਗਿਆ ਜੀ। ਡਾਕਟਰ ਹਰਪ੍ਰੀਤ ਸਿੰਘ ਔਰ ਬੀਬੀ ਸਰਬਜੋਤ ਕੌਰ। ਜੀ। ਡਾਕਟਰ ਹਰਪ੍ਰੀਤ ਸਿੰਘ ਹਾਰਵਰਡ ਯੂਨੀਵਰਸਿਟੀ ਤੋਂ ਉਹਨਾਂ ਨੇ PhD ਕੀਤੀ ਹੈ। ਹੁਣ ਉੱਥੇ ਉਹ ਪੜ੍ਹਾਉਂਦੇ ਵੀ ਨੇ, ਕੁਝ ਕੋਰਸਿਸ ਵੀ ਲੈਂਦੇ ਨੇ ਜੀ। ਔਰ ਅਮਰੀਕਨ ਐਂਡੋਮੈਂਟ ਫਾਊਂਡੇਸ਼ਨ ਦੇ ਥੱਲੇ ਜਿਹੜਾ ਹੈ ਉਹ ਹੋਰ ਵੀ ਕਾਰਜਾਂ ਦੇ ਵਿੱਚ ਜੁੜੇ ਹੋਏ ਨੇ। ਸਾਡੇ ਨਾਲ ਤਾਂ ਉਹਨਾਂ ਦਾ ਰਾਬਤਾ ਜਦੋਂ ਉਹ ਸਟੂਡੈਂਟ ਡੇਜ਼ ਦੇ ਵਿੱਚ ਸੀ, ਫਿਰ ਕੰਪਿਊਟਰ ਇੰਜੀਨੀਅਰ ਬਣੇ, ਫਿਰ ਉਹ ਕੰਪਿਊਟਰ ਲਾਈਨ ਨੂੰ ਛੱਡ ਕੇ ਉਹਨਾਂ ਨੇ ਐਕੈਡੈਮਿਕ ਨੂੰ ਚੁਣਿਆ, ਫਿਰ ਹਾਰਵਰਡ 'ਚ ਪੜ੍ਹਨ ਲਈ ਗਏ, ਉੱਥੇ ਹੀ PhD ਉੱਥੇ ਹੀ ਰਹਿੰਦੇ ਨੇ। ਔਰ TV 84 ਦੇ ਨਾਲ ਵੀ ਜਿਵੇਂ ਸਾਡੇ ਨਾਲ ਪਰਿਵਾਰ ਵਾਂਗ, ਛੋਟੇ ਭਰਾ ਵਾਂਗ ਉਹ ਮੈਂ ਵੀ ਉਹਨਾਂ ਨੂੰ ਸਮਝਦਾ ਤੇ ਉਹ TV 84 ਦੇ ਵੀ ਐਡਮਾਇਰਰ ਨੇ। ਹਾਲਾਂ ਬਹੁਤ ਵਾਰ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਤਾਂ ਸਿੱਧੀਆਂ ਜਿਹੀਆਂ ਗੱਲਾਂ ਕਰਨ ਵਾਲੇ ਆਮ ਹਾਂ, ਜਿਹੜੇ ਹਾਰਵਰਡ 'ਚ ਪਹੁੰਚ ਕੇ PhD ਹੋ ਜਾਣ ਜਾਂ ਆਕਸਫੋਰਡ 'ਚ ਪਹੁੰਚ ਗਏ ਉੱਪਰ ਹੀ ਨਾ ਦੇਖਣ ਲੱਗ ਜਾਣ, ਪਰ ਉਹਨਾਂ ਨੂੰ ਹਮੇਸ਼ਾ ਹੀ ਇਹ ਹੁੰਦਾ ਕਿ ਨਹੀਂ, ਤੁਸੀਂ ਪੰਥ ਦੀ ਸੇਵਾ ਕਰਦੇ ਹੋ ਆਪਣੇ ਅੰਦਾਜ਼ ਦੇ ਵਿੱਚ। ਔਰ ਇਹ ਸਾਡਾ ਈਅਰ ਐਂਡ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਇੱਕ ਚੰਗਾ ਚੈੱਕ ਭੇਜਦੇ ਨੇ ਕਿ ਵੀ ਇਹ ਸਾਡਾ ਦਸਵੰਧ ਹੈ, ਭਾਵੇਂ ਅਸੀਂ ਕਹਿੰਦੇ ਡੇ ਟੂ ਡੇ ਤੁਹਾਡੇ ਨਾਲ ਨਾ ਵੀ ਰਾਬਤਾ ਰੱਖਦੇ ਹੋਈਏ, ਪਰ ਅਸੀਂ ਐਡਮਾਇਰ ਕਰਦੇ ਹਾਂ, ਸਾਡਾ ਸਾਰਾ ਪਰਿਵਾਰ ਐਡਮਾਇਰ ਕਰਦਾ ਕਿ ਜਿਸ ਡੈਡੀਕੇਸ਼ਨ ਦੇ ਨਾਲ TV 84 ਸਿੱਖ ਨੈਰੇਟਿਵ ਨੂੰ ਸਿਰਜਦਾ ਹੈ। ਆਪ ਵੀ ਬੜੇ ਖੋਜੀ ਰਾਈਟਰ ਔਰ ਪ੍ਰੈਜ਼ੈਂਟਰ ਨੇ ਡਾਕਟਰ ਹਰਪ੍ਰੀਤ ਸਿੰਘ, ਔਰ ਬੀਬੀ ਸਰਬਜੋਤ ਕੌਰ ਵੀ ਬੜੇ ਹਸਪੀਟੇਬਲ। ਜਦੋਂ ਵੀ ਬੋਸਟਨ ਜਾਣਾ ਹੁੰਦਾ ਹੈ, ਇਹਨਾਂ ਦਾ ਘਰ ਹੀ ਸਾਡਾ ਨਿਵਾਸ ਹੁੰਦਾ, ਸੋ ਅਸੀਂ ਜਿਹੜਾ ਇਹਨਾਂ ਦਾ ਮੈਸਾਚੂਸਟਸ ਜ਼ਾਹਰ ਹੈ, ਬੋਸਟਨ ਮੈਸਾਚੂਸਟਸ 'ਚ ਹੈ, ਪਰ ਸਾਡੇ ਲਈ ਹਰਪ੍ਰੀਤ ਸਿੰਘ ਨੇ ਔਰ ਸਰਬਜੋਤ ਕੌਰ ਨੇ, ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਨਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।